ਦਰਸ਼ਕੋ ਬ੍ਰੇਕ ਤੋਂ ਬਾਅਦ ਤੋਂ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਸੋ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਨੇਪਾਲ ਦੇ ਬਾਰੇ। ਸੋ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਰਾਮਚੰਦਰ ਜੀ ਦਾ ਜੋ ਜਨਮ ਸਥਾਨ ਅਯੋਧਿਆ ਨੇਪਾਲ ਦੇ ਵਿੱਚ ਹੈ ਅਤੇ ਰਾਮ ਜੀ ਨੇਪਾਲੀ ਸਨ ਔਰ ਹਿੰਦੂ ਤਵੀਆਂ ਵੱਲੋਂ ਰਾਮ ਜੀ ਦਾ ਜੋ ਜਨਮ ਸਥਾਨ ਹੈ यूपी ਵਿਚਲੇ ਜੋ ਅਯੋਧਿਆ ਨੂੰ ਦੱਸਣਾ ਬਿਲਕੁਲ ਗਲਤ ਹੈ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਇਸ ਮੁੱਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ KP ਸ਼ਰਮਾ ओली जी नेपाल ਦੇ ਪ੍ਰਾਈਮ ਮਿਨਿਸਟਰ ਜੀ ਇਹ ਤਾਂ ਜਿਵੇਂ ਪੰਜਾਬੀ 'ਚ ਕਹਿੰਦੇ ਆ ਵੀ ਤੈਨੂੰ ਟੱਕਰਾਂਗੇ ਬੁਰੀ ਤਰ੍ਹਾਂ। ਹਾਂ ਉਹ ਬੁਰੀ ਤਰ੍ਹਾਂ ਆਪੇ ਹੀ ਆ ਜਾਂਦਾ। ਟੱਕਰਨ ਦਾ ਮਤਲਬ ਇਹ ਹੁੰਦਾ ਕਿ ਵੀ ਹੁਣ ਤੈਨੂੰ ਟੱਕਰਾਂਗੇ ਜੀ। ਉਹ ਤਾਂ ਇਵੇਂ ਟੱਕਰੇ ਨੇ ਵੀ ਉਹ ਇੱਕ ਟੱਕਰ ਮਾਰ ਕੇ ਬਹਿੰਦਾ ਹੀ ਨਹੀਂ, ਟੱਕਰਾਂ ਦੇ ਟੱਕਰਾਂ ਮਾਰ ਰਹੇ ਨੇ। ਉਹਨਾਂ ਨੇ ਮੈਪ ਬਦਲ ਦਿੱਤਾ ਜੀ, ਕਨਸਟੀਟਿਊਸ਼ਨ 'ਚ ਅਮੈਂਡਮੈਂਟ ਕਰ ਦਿੱਤੀ। ਜਿਹੜੇ ਬੰਦ ਤੇ ਦੂਜੇ ਬਣਦੇ ਸੀ ਉਹਨਾਂ ਦੀ ਲੇਬਰ ਉੱਥੋਂ ਦੌੜਾਤੀ। ਉੱਤਰਾਖੰਡ 'ਚ ਵੀ UP 'ਚ ਵੀ ਸਾਰਿਆਂ ਨੂੰ ਮੈਸੇਜ ਦੇ ਦਿੱਤਾ ਜੀ। ਇਹਨਾਂ ਨੂੰ ਵੀ ਚੈਲੰਜ ਕਰਤਾ ਹੈ ਕਿ ਵੀ ਤੁਸੀਂ ਇੰਟਰਫੀਅਰ ਕਰ ਰਹੇ ਹੋ ਇੱਥੇ। ਸਾਰੇ ਚੈਨਲ ਦੂਰਦਰਸ਼ਨ ਨੂੰ ਛੱਡ ਕੇ ਸਾਰੇ ਬੈਨ ਕਰਤੇ ਜੀ ਔਰ ਨਾਲ ਹੀ ਕਿਹਾ ਵੀ ਇਹ ਇੰਡੀਆ ਦੀ ਰਾਜ ਜਿਹੜੀ ਹੈ ਉਹ ਮੇਰੇ ਖਿਲਾਫ ਸਾਜ਼ਿਸ਼ ਕਰ ਰਹੀ ਹੈ ਔਰ ਕਰ ਵੀ ਰਹੀ ਹੈ ਲਗਾਤਾਰ। ਪਰ ਉੱਥੇ ਵੀ ਉਹ ਹੁਣ ਤੱਕ ਮਿਸਟਰ ਓਲੀ ਠੀਕ ਹੈਂਡਲ ਕਰ ਰਹੇ ਨੇ। ਜਿਹੜੀ ਉਹਨਾਂ ਦੀ ਕਮਿਊਨਿਸਟ ਪਾਰਟੀ ਦੀ ਵੱਡੀ ਪੋਲਿਟ ਬਿਊਰੋ ਜਾਂ ਉਹਨਾਂ ਦੀ ਕਮੇਟੀ ਹੈ ਜਿਹਦੇ 'ਚ ਉਹਨਾਂ ਨੂੰ ਚੈਲੰਜ ਹੋਣਾ ਹੈ। ਮਿਸਟਰ ਪ੍ਰਚੰਡਾ ਜਿਹੜਾ ਉਹਨਾਂ ਦਾ ਮੋਲ ਹੈ ਉਹਨੂੰ ਵੀ ਉਹਦੇ ਵੀ ਹਾਲਾਤ ਮਿਸਟਰ ਓਲੀ ਹਾਲਾਤ ਇਸ ਕਦਰ ਜਿਹੜਾ ਉਹਨਾਂ ਦੇ ਵਿੱਚ ਇੱਕ ਗਰਮਜੋਸ਼ੀ ਭਰ ਦੇਣਾ ਚਾਹੁੰਦੇ ਨੇ ਨੇਪਾਲੀਆਂ ਦੀ ਪੈਟਰੀਓਟਿਜ਼ਮ ਦੀ ਅਗੇਂਸਟ ਇੰਡੀਆ ਤਾਂ ਕਿ ਪ੍ਰਚੰਡਾ ਜਾਂ ਕੱਲ੍ਹ ਨੂੰ ਕੋਈ ਹੋਰ ਜਿਹੜਾ ਉਹ ਡੇਅਰ ਹੀ ਨਾ ਕਰ ਸਕੇ ਕਿ ਉਹ ਪ੍ਰੋ ਇੰਡੀਆ ਲਾਈਨ ਲੈ ਲੋਕ ਹੀ ਜਿਹੜਾ ਉਹਦਾ ਕੰਮ ਕਰ ਦੇਣ। ਸੋ ਮੈਂ ਸਮਝਦਾ ਵੀ ਕਾਫੀ ਹੱਦ ਤੱਕ ਉਹ ਇਸ 'ਚ ਕਾਮਯਾਬ ਵੀ ਹੋ ਕਿਉਂਕਿ ਉਹਨਾਂ ਦੀ ਗੱਲ ਫੈਕਟਸ ਦੇ ਉੱਤੇ ਬੇਸਡ ਹੈ। ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਵੇਂ ਇਹਨਾਂ ਨੇ 242 ਸਾਲ ਬਾਅਦ ਮੋਨਾਰਕੀ ਤੋੜੀ ਸੀ, ਰਾਜਾਸ਼ਾਹੀ ਜਿਹੜੇ ਨੇਪਾਲ ਦੇ ਬਾਦਸ਼ਾਹ ਸੀ ਕੋਈ ਨੇਪਾਲੀ ਗੁਰਖੇ ਨਹੀਂ ਸੀ। ਇਹ ਇਧਰੋਂ ਰਾਜਪੂਤਾਨੇ 'ਚੋਂ ਮੱਧ ਪ੍ਰਦੇਸ਼ 'ਚੋਂ ਗਏ ਰਾਜਪੂਤ ਸੀ। ਉੱਥੇ ਉਹਨਾਂ ਨੇ ਜਾ ਕੇ ਰੂਲ ਕੀਤਾ। ਉਹਨਾਂ ਦੇ ਅੱਗੋਂ ਥੋੜ੍ਹੇ ਬਹੁਤ ਵਿੱਚ ਵਿਆਹ ਵੀ ਕਰ ਲੈਂਦੇ ਸੀ ਨੇਪਾਲਣਾ ਨਾਲ। ਉਸ ਕਰਕੇ ਤੁਹਾਨੂੰ ਥੋੜ੍ਹੇ ਬਹੁਤ ਫੀਚਰ ਨੇਪਾਲੀਆਂ ਦੇ ਨਜ਼ਰ ਆਉਂਦੇ ਨੇ ਪਰ ਉਹ ਓਰੀਜਨਲ ਨੇਪਾਲੀ ਨਹੀਂ ਸੀ। ਔਰ ਜ਼ਾਤ ਪਾਤੀ ਸਿਸਟਮ ਉੱਥੇ ਉਹਨਾਂ ਨੇ ਬੜੀ ਬੁਰੀ ਤਰ੍ਹਾਂ ਲਾਗੂ ਕੀਤਾ ਹੈ। ਨਤੀਜੇ ਦੇ ਤੌਰ ਤੇ ਆਮ ਗਰੀਬ ਵਿਚਾਰੇ ਜਿਨ੍ਹਾਂ ਨੇ ਫਿਰ ਤਬਦੀਲੀ ਵੀ ਲਿਆਂਦੀ। ਸੋ ਹੁਣ ਜਦੋਂ ਦਾ ਨੇਪਾਲ ਨੇ ਆਪਣਾ ਨਵਾਂ ਕਨਸਟੀਟਿਊਸ਼ਨ ਬਣਾ ਕੇ 2015 'ਚ ਜਦੋਂ ਉਹਨਾਂ ਨੇ ਹਿੰਦੂ ਸਟੇਟ ਦਾ ਜਿਹੜਾ ਉਹ ਲਾ ਕੇ ਮਾਰਿਆ ਪਟਾ ਉਹਨਾਂ ਕਿਹਾ ਜੇ ਅਸੀਂ ਸੈਕੂਲਰ ਹੈ। ਇਹਨਾਂ ਨੇ ਬਲੌਕੇਟ ਕਰ ਦਿੱਤੀ ਨੇਪਾਲ ਦੀ। ਉਹਨਾਂ ਸਾਰਿਆਂ ਹਾਲਾਤਾਂ 'ਚੋਂ ਫਿਰ ਪ੍ਰਚੰਡਾ ਪਹਿਲਾਂ ਹੈ ਇਹ ਵੀ ਬ੍ਰਾਹਮਣ ਹੈ ਪ੍ਰਚੰਡਾ ਵੀ। ਮਿਸਟਰ ਓਲੀ ਤਾਂ ਨਾਲ ਸ਼ਰਮਾ ਵੀ ਲਿਖਦੇ ਨੇ, ਤਿਲਕ ਵੀ ਲਾਇਆ ਹੁੰਦਾ। ਸੋ ਕਲਚਰਲੀ ਵੀ ਔਰ ਧਰਮੀ ਤੌਰ ਤੇ ਕਿਉਂਕਿ ਮੈਂ ਜਿਵੇਂ ਅੱਗੇ ਵੀ ਕਿਹਾ ਵੀ ਮੇਰੇ ਬਚਪਨ 'ਚ ਦੋਸਤ ਗੁਰਖੇ ਰਹੇ ਨੇ ਉਹਨਾਂ ਦੇ ਘਰਾਂ 'ਚ ਵੀ ਮੇਰਾ ਆਉਣਾ ਜਾਣਾ ਰਿਹਾ ਔਰ ਮੈਨੂੰ ਪਤਾ ਹੈ ਉਹ ਇਹਨਾਂ ਨਾਲੋਂ ਬਿਹਤਰ ਹਿੰਦੂ ਨੇ। ਉਹਨਾਂ ਨੇ ਜਿਹੜੀ ਉਹ ਰੀਅਲ ਜਿਹੜਾ ਉਹਨਾਂ ਦੀ ਬਲੀਵਰ ਨੇ ਇਹ ਤਾਂ ਹਿੰਦੂਤਵਾ ਜਾਂ ਦੂਜਾ ਸਿਆਸੀ ਸਟਿਕ ਹੈ ਇਹਨਾਂ ਦੀ। ਇਹ ਤਾਂ ਸਾਰੇ ਠੱਗ ਔਰ ਫਰਾਡੀਏ ਨੇ। ਉਹ ਵਫਾਦਾਰ ਨੇ, ਦਿਆਨਤਦਾਰ ਨੇ ਔਰ ਬੜੀਆਂ ਸੁਚੱਜਣਾ ਨੇ ਗੋਰਖਾਣੀਆਂ ਵੀ। ਛੋਟੇ ਜਿਹੇ ਘਰ ਨੂੰ ਲਿਪਿਆ ਪੋਚਿਆ ਹੋਏਗਾ, ਫੁੱਲ ਲਾਏ ਹੋਣਗੇ, ਵੈਸੇ ਵੀ ਸਜਣ ਭਾਵੇਂ ਇੱਕ ਕਾਟਨ ਦੀ ਸਾੜੀ ਹੋਏਗੀ, ਪਿੱਛੇ ਵਾਲਾਂ ਦੇ ਜੂੜੇ 'ਚ ਫੁੱਲ ਟੰਗਿਆ ਹੋਏਗਾ। ਯਾਨੀ ਉਹਨਾਂ ਨੂੰ ਥੋੜੇ ਨੂੰ ਵੀ ਔਰ ਖੁਸ਼ ਹੋਣਗੇ ਔਰ ਇਹ ਸਾਰੇ ਦੇ ਨਾਲ ਉਹ ਪੂਰਾ ਆਪਣਾ ਜਿਹਨੂੰ ਵੀ ਮੰਨਦੇ ਨੇ ਉਸ ਦੇ ਉੱਤੇ ਉਹਨਾਂ ਦਾ ਇਤਕਾਦ ਹੁੰਦਾ ਹੈ। ਜਾਨਵਰ ਦੀ ਬਲੀ ਵੀ ਦਿੰਦੇ ਨੇ। ਸੋ ਉਸ ਕਿਸਮ ਦੀਆਂ ਰਸਮਾਂ ਹਿੰਦੂਆਂ ਵਾਲੀਆਂ ਨੇ ਲੇਕਿਨ ਉਹਨਾਂ 'ਚ ਇੱਕ ਆਪਣਾ ਪ੍ਰਾਈਡ ਹੈ ਨੇਪਾਲੀ ਹੋਣ ਦਾ। ਗੁਰਖਾਲੀ ਛਾ ਗੁਰਖਾਲੀ ਆਇਓ ਰੇ ਜਿਹੜੀ ਉਹਨਾਂ ਦੀ ਮਹਾਕਾਲੀ ਨੂੰ ਮੰਨਦੇ ਨੇ ਔਰ ਉਹਨਾਂ ਦੀ ਜਿਹੜੀ ਰੈਜੀਮੈਂਟ ਦਾ ਸਲੋਗਨ ਵੀ ਹੁੰਦਾ ਹੈ ਉਹ ਇਹੀ ਹੈ ਕਿ ਮਹਾਕਾਲੀ ਗੁਰਖਾਲੀ ਆਇਓ ਛਾ ਇੱਦਾਂ ਦਾ ਉਹਨਾਂ ਦਾ ਹੈ। ਸੋ ਲੇਕਿਨ ਮਤਲਬ ਉਹ ਦਬੇ ਰਹੇ ਇਹਨਾਂ ਨੇ ਇੰਡੀਅਨਸ ਨੇ ਉਹਨਾਂ ਦੇ ਉੱਤੇ ਉਹ ਡੋਮੀਨੈਂਸ ਕੀਤੀ ਰੱਖੀ। ਹੁਣ ਉਹਨਾਂ 'ਚੋਂ ਆਇਆ ਔਰ ਵੈਸੇ ਮੈਂ ਜਦੋਂ ਇਹ ਖਬਰ ਦੇਖੀ ਤੇ ਮੈਂ ਕਿਹਾ ਵੀ ਵੈਸੇ ਸਹੁਰੇ ਨੂੰ ਜ਼ਿਆਦਾ ਚੰਗੀ ਤਰ੍ਹਾਂ ਪਤਾ ਹੁੰਦਾ ਹੈ ਸਹੁਰਿਆਂ ਦੇ ਪਿੰਡ ਵਾਲਿਆਂ ਨੂੰ ਕਿ ਸਾਡਾ ਜਵਾਈ ਕਿੱਥੋਂ ਦਾ ਹੈ, ਇਹਦਾ ਕੀ ਹੋਇਆ, ਇਹ ਕਿੱਥੋਂ ਆਇਆ, ਕਮਾਈ ਕੀ ਕਰਦਾ, ਉਹ ਤਾਂ ਹੀ ਆਪਣੀ ਧੀ ਦਿੰਦੇ ਨੇ। ਹੁਣ ਜਿਹੜਾ ਕਲੇਮ ਨੇਪਾਲੀ ਪ੍ਰਾਈਮ ਮਿਨਿਸਟਰ ਉਹਨੇ ਕੋਈ ਆਫ ਦਾ ਤੁਰੇ ਜਾਂਦੇ ਕਮੈਂਟ ਨਹੀਂ ਕੀਤਾ। ਉਹਨਾਂ ਨੇ ਨੇਪਾਲੀਜ਼ ਮੀਡੀਆ ਹਾਊਸ ਹੈ ਜਿਹਦਾ ਨਾਂ ਖਬਰ ਹੱਬ ਹੈ ਉਹਦੇ 'ਚ ਉਹਨਾਂ ਨੇ ਭਾਨੂ ਜਯੰਤੀ
ਦਾ ਮੌਕਾ ਸੀ। ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੇ ਇੰਡੀਅਨ ਨੇ ਇਹ ਇਤਿਹਾਸ ਦੇ ਤੱਥਾਂ ਨੂੰ ਵਿਗਾੜ ਰਹੇ ਨੇ, ਡਿਸਟੋਰਸ਼ਨ ਆਫ ਦਾ ਫੈਕਟਸ ਵਿਦ ਇੰਡੀਆਜ਼ ਅਯੁੱਧਿਆ ਐਜ਼ ਦਾ ਬਰਥ ਪਲੇਸ ਆਫ ਲਾਰਡ ਰਾਮਾ। ਜਿਹੜਾ ਇਹ ਕਹਿੰਦੇ ਨੇ ਕਿ ਜੀ ਅਯੁੱਧਿਆ ਜਿਹੜੀ ਹੈ ਇਹ ਰਾਮ ਜੀ ਦਾ, ਯੂਪੀ ਵਾਲੀ ਅਯੁੱਧਿਆ ਜਿਹਨੂੰ ਮੰਦਰ ਬਣਾਉਣ ਲਈ ਮਸਜਿਦ ਉਹਨਾਂ ਨੇ ਬਾਬਰੀ ਮਸਜਿਦ ਤੋੜੀ, ਸੁਪਰੀਮ ਕੋਰਟ ਨੇ ਕਿਹਾ ਜੀ ਇੱਥੇ ਮੰਦਰ ਬਣਾਓ, ਉਹਨੇ ਕਿਹਾ ਜੀ ਇਹ ਗਲਤ ਕਰ ਰਹੇ ਨੇ। although the real Ayodhya lies at Thori in west of Birgunj, India have claimed the Indian site as the birthplace of Lord Rama। ਉਹਨਾਂ ਨੇ ਕਿਹਾ ਜੀ ਅਸਲ 'ਚ ਜਿਹੜੇ ਰਾਮਚੰਦਰ ਨੇ ਉਹ ਗੋਰਖੇ ਨੇ, ਨੇਪਾਲੀ ਨੇ, ਉਹ ਜੰਮੇ ਨੇ ਬੀਰਗੁੰਜ ਇੰਡੀਆ ਦੇ ਵਿੱਚ, ਬੀਰਗੁੰਜ ਨੇਪਾਲ 'ਚ ਥੋਰੀ ਥਾਂ ਹੈ ਵੈਸਟ ਆਫ ਬੀਰਗੁੰਜ। ਔਰ ਉਹਨਾਂ ਨੇ ਕਿਹਾ ਵੀ ਗਲਤ ਕਰ ਰਹੇ ਨੇ। We also believe that DT Sita got married to Prince Rama of India. Actually, Ayodhya is a village lying west of Birgunj। ਉਹਨਾਂ ਨੇ ਕਿਹਾ ਅਯੁੱਧਿਆ ਹੁਣ ਵੀ ਜਿਹੜਾ ਬੀਰਗੁੰਜ ਹੈ ਉਹਦੇ ਪੱਛਮ ਦੇ ਵਿੱਚੋਂ ਇਲਾਕਾ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਗਲਤ ਇਹਨਾਂ ਨੇ ਬਣਾ ਦਿੱਤਾ ਹੈ। ਹਾਲਾਂਕਿ ਇਹ ਤਾਂ ਇੰਡੀਅਨ ਹਿੰਦੂ ਤੋਂ ਵੀ ਮੰਨਦੇ ਨੇ, ਉੱਥੇ ਸੈਲੀਬ੍ਰੇਟ ਕਰਨ ਜਾਂਦੇ ਨੇ। ਇਹ ਤਾਂ ਮੰਨਦੇ ਨੇ ਕਿ ਸੀਤਾ ਗੋਰਖਾਲੀ ਸੀ, ਕਪਲ ਜਿੱਥੇ ਉਹਦਾ ਵਿਆਹ ਹੋਇਆ, ਜਨਕ ਦੀ ਡਾਟਰ ਜਾਨਕੀ ਉਹਦਾ ਨਾਂ ਹੈ, ਉਹ ਜਨਕ ਜਿਹੜਾ ਉਹ ਨੇਪਾਲੀ ਸੀ। ਸੋ ਇਹ ਤਾਂ ਇਹ ਸਮਝਦੇ, ਇਹ ਤਾਂ ਇਹ ਰੋਟੀ ਬੇਟੀ ਦੀ ਸਾਂਝ ਕਹਿ ਕੇ ਇਹ ਫਰਾਡ ਕਰਦਾ ਰਿਹਾ। ਮੋਦੀ ਨੇ ਵੀ ਜਾ ਕੇ 2014 'ਚ ਕੀਤਾ। ਦੇਖੋ ਵੀ ਤੁਹਾਡੀ ਬੇਟੀ ਨੂੰ ਅਸੀਂ ਲਿਆਏ ਸੀ, ਸਾਡਾ ਰਾਮਚੰਦਰ ਵਿਆਹ ਕੇ, ਔਰ ਹੁਣ ਵੀ ਸਾਲ ਦੇ ਵਿੱਚ ਇੱਕ ਫੰਕਸ਼ਨ ਕਰਦੇ ਨੇ, ਉੱਥੇ ਲੈ ਕੇ ਜਾਂਦੇ ਨੇ ਬਰਾਤ, ਜਿਵੇਂ ਰਾਮਚੰਦਰ ਗਿਆ ਹੋਏਗਾ। ਹਾਲਾਂਕਿ ਲੇਕਿਨ ਇਹ ਜਿਹੜਾ ਉਹਨਾਂ ਨੇ, ਔਰ ਇਹ ਗੱਲ ਬਿਲਕੁਲ ਠੀਕ ਹੈ, ਇਹਨਾਂ ਦੇ ਇੱਕ ਦੋ ਹਿਸਟੋਰੀਅਨ ਜਿਨ੍ਹਾਂ ਨੂੰ ਇਹਨਾਂ ਨੇ ਬਾਅਦ ਬੜਾ ਜ਼ਲੀਲ ਕੀਤਾ, ਹਿੰਦੂ ਹਿਸਟੋਰੀਅਨ, ਉਹਨਾਂ ਨੇ ਕਿਹਾ ਪਹਿਲੀ ਗੱਲ ਤਾਂ ਰਾਮਚੰਦਰ ਹੀ ਮਾਈਥੋਲੋਜੀ ਹੈ, ਮਿਥਿਹਾਸ ਹੈ। ਫਿਰ ਉਹਨਾਂ ਨੇ ਕਿਹਾ ਵੀ ਅਯੁੱਧਿਆ ਇੱਕ ਥਾਈਲੈਂਡ ਮੁਲਕ ਦੇ ਵਿੱਚ ਵੀ ਅਯੁੱਧਿਆ ਹੈ, ਨੇਪਾਲ ਘੱਟੋ ਘੱਟ 12 ਕੱਲੇ ਤੁਸੀਂ ਇਸ ਅਯੁੱਧਿਆ ਟਾਊਨ ਚਲੇ ਜਾਓ, ਉੱਥੇ ਹੀ 90 ਬੰਦੇ ਹੋਣਗੇ ਕਹਿਣਗੇ ਇਸ ਕੋਠੇ ਤੇ ਜੰਮਿਆ ਸੀ ਰਾਮ, ਕੋਈ ਕਹੇਗਾ ਉਸ ਕੋਠੇ ਤੇ ਜੰਮਿਆ ਸੀ। ਹੁਣ ਤਾਂ ਉਹਨਾਂ ਨੇ ਚੁੱਪ ਕਰਾ ਕੇ ਉਹ ਸਾਰਾ ਬਾਬਰੀ ਮਸਜਿਦ ਢਵਾਈ ਔਰ ਉਹਨੂੰ ਬਣਾ ਰਹੇ ਨੇ। ਸੋ ਉਹਨਾਂ ਦਾ ਬੜਾ ਇਹ ਕਹਿਣਾ ਕਲੀਅਰ ਹੈ ਕਿ ਅਯੁੱਧਿਆ ਜਿਹੜਾ ਇਜ਼ ਐਟ ਥੋਰੀ ਵੈਸਟ ਆਫ ਬੈਨਗੁਜ, ਬਾਲਮੀਕੀ ਆਸ਼ਰਮ ਇਜ਼ ਇਨ ਨੇਪਾਲ। ਉਹਨੂੰ ਕਿਹਾ ਜਿਹੜਾ ਬਾਲਮੀਕੀ ਹੈ ਇਹ ਵੀ ਇੱਥੇ ਸਾਡੇ ਪੰਜਾਬ 'ਚ ਅੰਮ੍ਰਿਤਸਰ ਤੋਂ 15 ਮੀਲ ਦੂਰ ਰਾਮ ਤੀਰਥ ਬਣਾਇਆ ਜੀ, ਇੱਥੇ ਬਾਲਮੀਕੀ ਜੀ ਰਹੇ, ਇੱਥੇ ਜਿਹੜਾ ਲਵ ਕੁਸ਼ ਆਏ ਤੇ ਫਲਾਣਾ। ਉਹ ਕਹਿੰਦੇ ਵੀ ਬਾਲਮੀਕੀ ਆਸ਼ਰਮ ਵੀ ਨੇਪਾਲ ਹੈ। ਔਰ ਜਿੱਥੇ ਕਿੰਗ ਦਰਸ਼ਤ ਨੇ ਅਖੀਰ ਦੇ ਜਿਹੜੇ ਆਪਣੇ ਬੱਚੇ ਨੂੰ ਦੇਣ ਵਾਲੇ ਰਾਜ ਕੀਤੇ, ਉਹ ਵੀ ਨੇਪਾਲ ਦੇ ਵਿੱਚ ਵੀ ਹੈ। ਉਹਨੇ ਕਿਹਾ ਰਾਮ ਵਾਜ਼ ਨਾਟ ਐਨ ਇੰਡੀਅਨ ਐਂਡ ਅਯੁੱਧਿਆ ਇਜ਼ ਆਲਸੋ ਇਨ ਨੇਪਾਲ, ਹੀ ਰਿਪੋਰਟਡਲੀ ਕਲੇਮਡ। ਸੋ ਅਸੀਂ ਸ਼ਰਮਾ ਜੀ, ਓਲੀ ਜੀ ਨੂੰ ਬਿਲਕੁਲ ਸਪੋਰਟ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਭਾਈ ਇਹ ਬਿਲਕੁਲ, ਔਰ ਕਿਉਂਕਿ ਜੇ ਹੁਣ ਇਹ ਤਾਂ ਇਹ ਵੀ ਮੰਨਦੇ ਨੇ ਵੀ ਜਨਕ ਦੀ ਧੀ ਔਰ ਉਹ ਗੁਰਖਾਲੀ ਸੀ, ਤਾਂ ਉਹਨਾਂ ਨੂੰ ਇਹ ਹੁਣ ਉਹਨਾਂ ਦੇ ਨੇਪਾਲੀਆਂ ਨੂੰ ਪਤਾ ਵੀ ਉਹਨਾਂ ਦਾ ਜਵਾਈ ਜਿਹੜਾ ਹੈ ਉਹ ਉੱਥੋਂ ਨਹੀਂ ਸੀ ਆਇਆ ਅਯੁੱਧਿਆ ਤੋਂ। ਅਯੁੱਧਿਆ ਅੱਜ ਭੁੱਖ ਨੰਗ ਹੈ, ਉਦੋਂ ਕੀ ਹੋਏਗਾ? ਉਹ ਕਹਿੰਦੇ ਵੀ ਇਹ ਸਾਡਾ ਹੀ ਸੀ। ਹੁਣ ਦੇਖੋ ਇਹਦਾ ਕੀ ਜਵਾਬ ਹਿੰਦੂ ਤਾਂ ਵੀ ਦਿੰਦੇ ਨੇ, ਪਰ ਮੈਂ ਸਮਝਦਾ ਵੀ ਅਸੀਂ ਆਪਣੀ ਅਨਕੰਡੀਸ਼ਨਲ ਸਪੋਰਟ ਜਿਹੜੀ ਹੈ ਮਿਸਟਰ ਓਲੀ ਸ਼ਰਮਾ ਜੀ ਨੂੰ ਦਿੰਨੇ ਕਿ ਭਾਈ ਉਹਨਾਂ ਨੇ ਸੱਚ ਕਹਿਣ ਦੀ ਹਿੰਮਤ ਦਿਖਾਈ। ਬਿਲਕੁਲ ਇਹਨੇ ਘੱਟੋ ਘੱਟ ਇਹ ਤਾਂ ਡਿਸਪਿਊਟਡ ਕਰ ਦਿੱਤਾ ਕਿ ਭਾਈ ਇਹ ਅਯੁੱਧਿਆ ਰਾਮ ਜੀ ਦਾ ਜਨਮ ਸਥਾਨ ਹੈ। ਬਾਕੀ ਤਾਂ ਹਿਸਟੋਰੀਅਨਸ ਦਾ ਕੰਮ ਹੈ ਕਿ ਵੀ ਰਾਮ ਜੀ ਹੋਏ ਵੀ ਨੇ ਕਿ ਨਹੀਂ। ਹਾਲਾਂਕਿ ਵੱਡਾ ਤਬਕਾ ਤਾਂ ਉਹਨੂੰ ਇੱਕ ਨਾਟਕ ਹੀ ਕਹਿੰਦਾ ਹੈ ਕਿ ਵੀ ਵਾਲਮੀਕੀ ਜੀ ਨੇ ਲਿਖਿਆ, ਬਾਅਦ ਤੁਲਸੀਦਾਸ ਨੇ ਲਿਖਿਆ। ਜਿਵੇਂ ਹੁਣ ਜੂਲੀਅਸ ਸੀਜ਼ਰ ਜਾਂ ਦੂਜੇ ਸਾਡੇ ਉਹ ਹੀਰ ਰਾਂਝਾ ਜਾਂ ਦੂਜੇ ਭਾਵੇਂ ਅਸੀਂ ਵੀ ਬਣਾ ਲਏ ਕਿ ਇੱਥੇ ਨੇ ਉੱਥੇ ਨੇ, ਪਰ ਕਿੰਨਿਆਂ ਨੇ ਆਪਣੇ ਅੰਦਾਜ਼ 'ਚ ਲਿਖਿਆ। ਦਮੋਦਰ ਦੀ ਹੀਰ ਸੀ, ਵਾਰਸ਼ਾ ਦੀ ਹੀਰ ਆਉਣ ਤੋਂ ਪਹਿਲਾਂ, ਹੋਰ ਵੀ ਕਿੰਨਿਆਂ ਦੀ ਹੀਰ ਹੈ। ਸੋ ਇੱਕ ਕਿੱਸਾ ਹੁੰਦਾ ਹੈ, ਲੋਕਾਂ 'ਚੋਂ ਚੱਲ ਜਾਂਦਾ ਹੈ ਔਰ ਉਹਦੇ ਤੇ ਫਿਰ ਅੱਡ ਅੱਡ ਲੋਕ ਕਹਿੰਦੇ ਨੇ। ਇਸੇ ਤਰ੍ਹਾਂ ਇੱਕ ਇੰਟਰਸਟਿੰਗ ਡਰਾਮਾ ਲਿਖਿਆ ਹੋ ਸਕਦਾ ਹੈ, ਪਰ ਜੇ ਹਿਸਟੋਰੀਅਨਸ ਇਸ ਦੇ ਉੱਤੇ ਸੱਚਮੁੱਚ ਕੰਮ ਕਰਨ, ਜਿਵੇਂ ਬਹੁਤਿਆਂ ਨੇ ਕੀਤਾ, ਉਹਨਾਂ ਨੇ ਤਾਂ ਇਹੀ ਕਿਹਾ ਕਿ ਵੀ ਇਹ ਠੀਕ ਨਹੀਂ ਹੈ ਜਿਹੜੀ ਅਯੁੱਧਿਆ ਇਹਨਾਂ ਨੇ ਕਿਹਾ ਕਿ ਜੀ ਇੱਥੇ ਰਾਮ ਜੀ ਜੰਮੇ ਸੀ। ਹੁਣ ਤਾਂ ਉਹਨੇ ਮਿਸਟਰ ਓਲੀ ਜੀ ਨੇ ਇਲਾਕਾ ਵੀ ਦੱਸ ਦਿੱਤਾ ਹੈ ਵੀ ਦਸ਼ਰਥ ਦਾ ਇੱਥੇ ਰਸਮਾਂ ਹੋਈਆਂ, ਵਿਆਹ ਇੱਥੇ ਹੋਇਆ, ਔਰ ਸੀਤਾ ਮਾਤਾ ਉਹਨਾਂ ਦਾ ਤਾਂ ਪਹਿਲਾਂ ਹੀ ਉੱਥੇ ਹੈ ਹੀ ਹੈ, ਉਹ ਤਾਂ ਪਹਿਲਾਂ ਹੀ ਬਰਾਤ ਲੈ ਕੇ ਉੱਥੇ ਜਾਂਦੇ ਨੇ। ਸੋ ਅਸੀਂ ਬਿਲਕੁਲ ਜਿਹੜੀ ਸੱਚ ਕਹਿਣ ਦੀ ਹਿੰਮਤ, ਇਹ ਛੋਟੀ ਗੱਲ ਨਹੀਂ, ਕਿਉਂਕਿ ਨਕਸ਼ਾ ਬਦਲਣਾ ਦੂਜਾ ਇਹ ਸਿਆਸੀ ਹੈ। ਇਹ ਜਿਹੜੀ ਹੁਣ ਇਹ ਚੋਟ ਹੀ ਨਹੀਂ, ਜਿਹੜੀ ਹਕੀਕਤ ਹੈ, ਇਹ ਤਾਂ ਕਿੰਨੇ ਕਰੋੜ ਹਿੰਦੂਆਂ ਦੇ ਦਿਲਾਂ ਦੇ ਰਾਮਚੰਦਰ ਜਿਹੜੇ ਅਯੁੱਧਿਆ ਦੇ ਨਾਂ ਥੱਲੇ ਕਿੰਨਾ ਉਹਨਾਂ ਨੂੰ ਭਰਮਾਇਆ।
ਜੇ ਉਹਨਾਂ ਨੂੰ ਸੱਚ ਪਤਾ ਲੱਗ ਜਾਏ ਤਾਂ ਇਹਨਾਂ ਸਣੇ ਯੋਗੀ ਆਦਿੱਤਿਆਨਾਥ ਇਹਨਾਂ ਨੂੰ ਕੁੱਟ-ਕੁੱਟ ਕੇ ਮਾਰ ਦੇਣਗੇ, ਨੇਪਾਲ ਨੂੰ ਤੁਰ ਪੈਣਗੇ। ਸੋ ਮੈਂ ਗੁਰਬਾਣੀ ਵਿਚਾਰਾਂ ਨੂੰ ਸਾਂਝੀਆਂ ਕਰਾਂ ਕਲੋਜ਼ ਕਰਨ ਤੋਂ ਪਹਿਲਾਂ ਬਾਬਾ ਫਰੀਦ ਗੰਜ ਸ਼ੱਕਰ ਜਿਨ੍ਹਾਂ ਦੀ ਬਾਣੀ ਕਲਾਮ ਅਸੀਂ ਵਿਚਾਰਦੇ ਹਾਂ, 2 ਸ਼ਲੋਕ ਅਸੀਂ ਉਹਨਾਂ ਦੇ ਅੱਜ ਦੀ ਵਿਚਾਰ ਲਈ ਚੁਣੇ ਨੇ, ਸ਼ਲੋਕ ਨੰਬਰ 58 ਔਰ 59, ਔਰ ਦੋਨਾਂ ਦਾ ਹੀ ਇੱਕੋ ਥੀਮ ਹੈ, ਕਹਿਣ ਦਾ ਅੰਦਾਜ਼ ਸਾਡੀ ਯਾਦ ਦਹਾਨੀ ਲਈ। ਬਿਲਕੁਲ ਯਾਦ ਬਾਰ-ਬਾਰ ਉਸ ਚੀਜ਼ ਨੂੰ ਕਰਵਾਇਆ ਜਾਂਦਾ ਜਿਹੜੀ ਭੁੱਲਦੀ ਹੈ। ਜ਼ਾਹਰ ਹੈ ਦੁਨੀਆ ਦੀ ਚੱਕਾ ਚੌਂਦ, ਐਸ਼ੋ ਇਸ਼ਰਤ, ਰੰਗ ਮੇਲੇ, ਚਾਰ ਚਫੇਰਾ ਇਹੋ ਜਿਹਾ ਕਿ ਜਿਉਂ ਹੀ ਅੱਖ ਅਸੀਂ ਖੋਲ੍ਹਦੇ ਹਾਂ ਤੇ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਕਿ ਭਾਈ ਜਦੋਂ ਹੀ ਅੱਖ ਖੋਲੀ ਤੇ ਮਾਇਆ ਅਮਰ ਵਰਤਾਇਆ। ਅਮਰ ਅਰਬੀ ਦਾ ਲਫ਼ਜ਼ ਹੈ, ਮਾਇਆ ਦਾ ਹੁਕਮ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਿਉਂ ਹੀ 9 ਮਹੀਨੇ ਜਾਂ 10 ਮਹੀਨੇ ਜਾਂ 8 ਮਹੀਨੇ ਤੋਂ ਬਾਅਦ ਬੱਚਾ ਜਿਹੜਾ ਉਹ ਬਾਹਰ ਆਂਦਾ ਹੈ ਮਾਂ ਦੇ ਪੇਟ ਚੋਂ ਤੇ ਲਿਵ ਛੁੜਕੀ, ਉਹ ਲਿਵ ਟੁੱਟੀ, ਲੱਗੀ ਤ੍ਰਿਸ਼ਨਾ, ਡਿਜ਼ਾਇਰਸ ਦਾ ਦੌਰ ਸ਼ੁਰੂ ਹੋ ਗਿਆ। ਮਾਇਆ ਅਮਰ ਵਰਤਾ, ਅਮਰ ਹੁਕਮ, ਮਾਇਆ ਦਾ ਹੁਕਮ ਚੱਲਿਆ। ਲੇਕਿਨ ਮਰਨ ਲਿਖਾਏ ਮੰਡਲ ਮੇ ਆਏ, ਇਹ ਵੀ ਇੱਕ ਹਕੀਕਤ ਹੈ ਜਿਹੜੀ ਭੁੱਲ ਜਾਂਦੀ ਹੈ ਕਿ ਭਾਈ ਅਲਟੀਮੇਟ ਸਾਡੇ ਨਾਲ ਅਸੀਂ ਕਿੱਥੇ ਪਹੁੰਚਣਾ, ਅਸੀਂ ਕਿੱਥੇ ਜਾਣਾ। ਔਰ ਇਹ ਪਹਿਲਾ ਸ਼ਲੋਕ ਹੈ, ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿਤ ਧਰ, ਸਾਈਂ ਜਾਏ ਸਮਾਲ, ਜਿੱਥੇ ਹੀ ਤੋਂ ਵੰਜਣਾ। ਸਤਾਣੀ, ਸਤਾਣੀ ਹੁੰਦਾ ਤਾਣ, ਤਾਕਤ ਨੂੰ ਕਹਿੰਦੇ ਨੇ ਕਿ ਜੇ ਜ਼ਿੰਦਗੀ ਇੱਕ ਫਲੋ ਹੈ, ਤੁਰਦੀ ਜਾਣੀ ਹੈ, ਪਰ ਜੇ ਕਿਸੇ ਚੀਜ਼ ਤਾਣ ਹੈ ਤੇ ਉਹ ਮੌਤ 'ਚ ਹੈ, ਕਿਉਂਕਿ ਉਹਨੇ ਅਲਟੀਮੇਟਲੀ ਹੜੱਪ ਲੈਣਾ ਜ਼ਿੰਦਗੀ ਨੂੰ, ਉਹਨੇ ਜਿਹੜਾ ਹੈ ਉਹ ਅਲਟੀਮੇਟ ਟਰੂਥ ਬਣ ਜਾਣੀ ਹੈ। ਫਰੀਦਾ ਮੰਡਪ ਮਾਲ ਨਾ ਲਾਏ, ਮਰਗ ਸਤਾਣੀ ਚਿੱਤਦਾਰ, ਮਰਗ ਮੌਤ ਨੂੰ ਕਹਿੰਦੇ ਨੇ ਕਿ ਭਾਈ ਜੇ ਤੂੰ ਮੌਤ ਨੂੰ ਯਾਦ ਰੱਖੇ ਤਾਂ ਫਿਰ ਤੈਨੂੰ ਸਤਾਣੀ ਮੌਤ ਯਾਦ ਰਹੇਗੀ। ਫਰੀਦਾ ਮੰਡਪ ਮਾਲ ਨਾ ਲਾਏ, ਫਿਰ ਤੂੰ ਦੁਨੀਆਦਾਰੀ ਦੇ ਵਿੱਚ, ਦੁਨੀਆ ਦੀਆਂ ਚੀਜ਼ਾਂ ਦੇ ਵਿੱਚ, ਵੱਡੇ ਵੱਡੇ ਘਰ, ਮਾੜੀਆਂ ਮਹਿਲਾਂ ਦੇ ਵਿੱਚ ਤੇਰਾ ਚਿੱਤ ਨਹੀਂ ਲੱਗੇਗਾ। ਤੇ ਇਹ ਯਾਦ ਦਹਾਨੇ ਸਾਈਂ ਜਾਏ ਸਮਾਲ, ਜਿੱਥੇ ਹੀ ਤੋਂ ਵੰਜਣਾ, ਜਿੱਥੇ ਤੂੰ ਅਲਟੀਮੇਟਲੀ ਜਾਣਾ ਉਸ ਰੱਬ ਨੂੰ ਯਾਦ ਕਰ, ਇਸ ਦੁਨੀਆ ਦੇ ਭਰਮ ਭੁਲੇਖਿਆਂ 'ਚ ਨਾ ਗਵਾਚ। ਔਰ ਅਗਲਾ ਸ਼ਲੋਕ ਤਾਂ ਸਾਡਾ ਬਹੁਤ ਕੋਟ ਹੁੰਦਾ ਹੈ, ਰਾਗੀ ਸਿੰਘ ਵੀ ਸਾਡੇ ਪ੍ਰਚਾਰਕ ਵੀ ਕਹਿੰਦੇ ਨੇ, ਫਰੀਦਾ ਜਿਨੀ ਕੰਮੀ ਨਾਹੇ ਗੁਣ, ਤੇ ਕਮੜੇ ਵਿਸਾਰ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਕਿ ਬਾਬਾ ਫਰੀਦ ਕਹਿੰਦੇ ਨੇ ਕਿ ਭਾਈ ਜਿਨ੍ਹਾਂ ਕੰਮਾਂ ਦੇ ਨਾਲ ਕਿਸੇ ਦਾ ਲਾਭ ਨਹੀਂ ਹੈ, ਚੰਗੇ ਗੁਣ ਪੈਦਾ ਨਹੀਂ ਹੁੰਦੇ, ਤੂੰ ਕਿਉਂ ਉਹ ਕੰਮ ਕਰ, ਉਹਨਾਂ ਨੂੰ ਭੁੱਲ ਜਾ। ਫਰੀਦਾ ਜਿਨੀ ਕੰਮੀ ਨਾਹੇ ਗੁਣ, ਕਿ ਜਿਨ੍ਹਾਂ ਗੱਲਾਂ ਦੇ ਨਾਲ ਕਿਸੇ ਦਾ ਲਾਭ ਨਹੀਂ ਹੈ, ਭਲਾ ਨਹੀਂ ਹੈ, ਨਾਹੇ ਗੁਣ ਤੇ ਕਮੜੇ ਵਿਸ, ਉਹ ਕੰਮਾਂ ਨੂੰ ਭੁਲਾ ਦੇ, ਮਤ ਕਰ ਉਹ ਕੰਮ। ਕਿਉਂਕਿ ਇੱਕ ਗੱਲ ਯਾਦ ਰੱਖ, ਜੇ ਤੂੰ ਨਾ ਹਟਿਆ, ਇਹੀ ਕੰਮ ਕਰਦਾ ਰਿਹਾ ਤੇ ਸਾਈਂ ਦੇ ਦਰਬਾਰ 'ਚ, ਰੱਬ ਦੀ ਦਰਗਾਹ 'ਚ ਤੂੰ ਸ਼ਰਮਿੰਦਾ ਹੋਵੇਗਾ। ਤੇ ਉਹਨਾਂ ਦਾ ਉਪਦੇਸ਼ ਹੈ, ਉਹਨਾਂ ਦੀ ਹਦਾਇਤ ਹੈ, ਮਤ ਸ਼ਰਮਿੰਦਾ ਥੀ ਵਈ ਸਾਈਂ ਦੇ ਦਰਬਾਰ। ਜੇ ਇਹਨਾਂ ਨੂੰ ਤੂੰ ਨਾ ਕਰੇਗਾ, ਗੁਣਾਂ ਵਾਲੇ ਕੰਮ ਕਰੇਗਾ, ਤੇ ਫਿਰ ਤੈਨੂੰ ਰੱਬ ਦੀ ਦਰਗਾਹ 'ਚ, ਰੱਬ ਦੇ ਦਰਬਾਰ ਦੇ ਵਿੱਚ ਸ਼ਰਮਿੰਦਾ ਨਹੀਂ ਹੋਣਾ ਪਏਗਾ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਡਾਕਟਰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।